ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ,
ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ, ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਥੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ, ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ, ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ।
ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ। ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ। ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤਾਂ ਅੰਦਾਜ਼ੀਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ। ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤਾਂ ਅੰਦਾਜ਼ੇ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ, ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ। ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ। ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤਾਂ ਅੰਦਾਜ਼ੀਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ। ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤਾਂ ਅੰਦਾਜ਼ੇ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ
ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸਟ ਵੀ। ਜੇ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸਟ ਵੀ। ਜੇ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ,
ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ।
ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ। ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ। ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ। ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ, ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ। ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ। ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ। ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ
ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸਟ ਵੀਡੀਓ। ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਹੀ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸਟ ਵੀਡੀਓ। ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਹੀ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ,
ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ
ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ। ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ। ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ। ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ, ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ। ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ। ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ। ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ
ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸਟ ਵੀਡੀਓ। ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ, ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸਟ ਵੀਡੀਓ। ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ,
ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ, ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ, ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ, ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ।
ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ। ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ। ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ। ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸਟ ਵੀਡੀਓ। ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ, ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ। ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ। ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ। ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ
ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ,
ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ, ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਤੇ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ
ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ यानी कि मंगलवार ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ, ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ, ਲੀਗਲ ਟੈਂਡਰ ਰਹੇਗਾ। ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ,
ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ ਲੀਗਲ ਟੈਂਡਰ ਰਹੇਗਾ। ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਸੀ ਕਿ ਆਖਿਰ ਇਹ ਹੈ ਕੀ ਤੇ ਕੀ ਹੋਵੇਗਾ। ਜੀ ਹਾਂ, ਤਾਂ ਇਸ ਸਭ ਦੀ ਆਰਬੀਆਈ ਦੇ ਗਵਰਨਰ ਵੱਲੋਂ ਕਲੀਅਰ ਕਰ ਦਿੱਤਾ ਗਿਆ ਹੈ ਕਿ ਤੁਸੀਂ ਬੈਂਕਾਂ ਦੇ ਵਿੱਚ ਜਾ ਕੇ ਬਦਲਾ ਸਕਦੇ ਹੋ। ਤੁਹਾਨੂੰ ਬੈਂਕਾਂ ਦੇ ਵਿੱਚ ਭੀੜ ਲਗਾਉਣ ਦੀ ਜ਼ਰੂਰਤ ਨਹੀਂ ਹੈ, ਭੀੜ ਇਕੱਠਾ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਤੁਹਾਡੇ ਕੋਲ 4 ਮਹੀਨੇ ਦਾ ਸਮਾਂ ਹੈ ਇਸ ਨੂੰ ਬਦਲਾਉਣ ਦਾ, 2000 ਦਾ ਨੋਟ ਬਦਲਾਉਣ ਦਾ। ਤਾਂ ਭੀੜ ਇਕੱਠਾ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈ ਅਤੇ ਸਤੰਬਰ ਤੋਂ ਬਾਅਦ ਵੀ ਇਹ ਨੋਟ ਜਿਹੜੇ ਨੇ ਉਹ ਲੀਗਲ ਰਹਿਣਗੇ, ਲੀਗਲ ਟੈਂਡਰ ਰਹਿਣਗੇ। ਤਾਂ ਕੱਲ ਤੋਂ ਜਿਹੜੀ ਮੰਗਲਵਾਰ ਤੋਂ ਇਹ ਪ੍ਰਕਿਰਿਆ ਹੈ ਉਹ ਬਦਲਾਉਣ ਦੀ, 2000 ਦਾ ਨੋਟ ਬਦਲਾਉਣ ਦੀ ਉਹ ਸ਼ੁਰੂ ਹੋ ਜਾਵੇਗੀ। ਆਰਬੀਆਈ ਵੱਲੋਂ ਬੈਂਕਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਨੇ, ਜੋ ਵੀ ਲੋਕ ਉੱਥੇ ਨੋਟ ਬਦਲਾਉਣ ਲਈ ਆਉਂਦੇ ਨੇ ਗਰਮੀ ਨੂੰ ਦੇਖਦੇ ਹੋਏ ਉਹਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਛਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਨੋਟ ਬਦਲਾਉਣ ਆਏ ਲੋਕ ਕਿਸੇ ਵੀ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਰਬੀਆਈ ਦੇ ਗਵਰਨਰ ਨੇ ਕਿਹਾ ਹੈ ਕਿ 2000 ਦਾ ਨੋਟ ਹਲੇ ਵੀ ਲੀਗਲ ਰਹੇਗਾ, ਹਲੇ ਵੀ ਤੁਸੀਂ ਇਸ ਨੂੰ ਬਦਲਵਾ ਸਕਦੇ ਹੋ। ਤਾਂ 4 ਮਹੀਨੇ ਦਾ ਤੁਹਾਡੇ ਕੋਲ ਸਮਾਂ ਹੈ, ਤਾਂ ਸਮੇਂ ਅਨੁਸਾਰ ਇਸ ਨੂੰ ਬਦਲਵਾ ਲਿਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਜੀ ਤੁਹਾਨੂੰ ਦੱਸ ਦਈਏ ਕਿ 2000 ਦਾ ਨੋਟ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਆਰਬੀਆਈ ਵੱਲੋਂ ਇਸ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ ਤੇ ਵੱਡੀ ਅਪਡੇਟ ਇਹ ਆਈ ਹੈ ਕਿ 30 ਸਤੰਬਰ ਤੋਂ ਬਾਅਦ ਵੀ 2000 ਦਾ ਨੋਟ ਜੋ ਹੈ ਉਹ ਜਾਰੀ ਰਹੇਗਾ, ਤੁਹਾਡੇ ਕੋਲ ਰਹੇਗਾ ਅਤੇ ਇਹ ਲੀਗਲ ਟੈਂਡਰ ਰਹੇਗਾ। ਦੱਸ ਦਈਏ ਕਿ 2000 ਨੋਟ ਬਦਲਣ ਲਈ ਕਿਹਾ ਗਿਆ ਸੀ, ਜੋ ਕਿ ਉਹ ਕੱਲ ਤੋਂ ਉਸ ਦੀ ਸ਼ੁਰੂਆਤ ਹੋਣੀ ਸੀ। ਕਾਫੀ ਲੋਕਾਂ ਦੇ ਮਨਾਂ 'ਚ ਚਿੰਤਾ ਸੀ ਕਿ ਅਗਰ ਸਮੇਂ ਸਿਰ ਇਹ ਨਾ ਬਦਲਾਏ ਗਏ ਤਾਂ ਸਮੇਂ ਸਿਰ ਨਾ ਜਮ੍ਹਾਂ ਕਰਾਇਆ ਗਿਆ ਤਾਂ ਕੀ ਹੋਵੇਗਾ। ਸਭ ਨੂੰ ਦੇਖਦੇ ਹੋਏ ਆਰਬੀਆਈ ਵੱਲੋਂ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਕਿ ਸਤੰਬਰ ਤੋਂ ਬਾਅਦ ਵੀ ਜੋ ਹੈ 2000 ਦਾ ਨੋਟ ਹੈ ਉਹ ਵੈਲਿਡ ਰਹੇਗਾ, ਤੁਸੀਂ ਬਦਲਵਾ ਸਕਦੇ ਹੋ ਅਤੇ ਤੁਹਾਡੇ ਕੋਲ ਰਹੇਗਾ ਲੀਗਲ ਟੈਂਡਰ ਰਹੇਗਾ। ਤੇ ਇਹ ਵੀ ਕਿਹਾ ਗਿਆ ਹੈ ਕਿ 30 ਸਤੰਬਰ ਤੱਕ ਤੁਸੀਂ ਇਸ ਨੋਟ ਨੂੰ ਜਿਹੜਾ ਉਹ ਬਦਲ ਸਕਦੇ ਹੋ, ਕੋਈ ਵੀ ਤੁਹਾਨੂੰ ਪਰਫਾਰਮਾ ਜਿਹੜਾ ਉਹ ਨਹੀਂ ਭਰਨਾ ਪਵੇਗਾ ਅਤੇ 30 ਸਤੰਬਰ ਤੋਂ ਬਾਅਦ ਵੀ ਇਹ ਲੀਗਲ ਰਹੇਗਾ, ਇਸ ਦੀ ਜਿਹੜੀ ਵੈਲਿਊ ਹੈ ਉਹ ਰਹੇਗੀ। ਤੁਹਾਨੂੰ ਦੱਸ ਦਈਏ ਕਿ 2000 ਦੇ ਨੋਟ ਨੂੰ ਲੈ ਕੇ ਆਰਬੀਆਈ ਵੱਲੋਂ ਜਿਹੜੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਦੱਸ ਦਈਏ। ਆਰਬੀਆਈ ਵੱਲੋਂ ਇਹ ਕਿਹਾ ਗਿਆ ਹੈ ਕਿ 30 ਸਤੰਬਰ ਤੋਂ ਬਾਅਦ ਵੀ ਜਿਹੜਾ ਨੋਟ ਹੈ ਉਹ ਚੱਲੇਗਾ, ਸਿਰਫ ਇਸ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਬੰਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 19 ਮਈ ਨੂੰ ਇਸ ਦਾ ਫੈਸਲਾ ਲਿਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਕੱਲ ਯਾਨੀ ਕਿ 23 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਇਸ ਨੂੰ ਬੈਂਕਾਂ ਦੇ ਵਿੱਚ ਜਾ ਕੇ ਤੁਸੀਂ ਚੇਂਜ ਕਰਵਾ ਸਕਦੇ ਹੋ। ਇਸ ਦੀ ਜੋ ਪ੍ਰਕਿਰਿਆ ਹੈ ਉਹ ਸ਼ੁਰੂ ਹੋ ਜਾਵੇਗੀ ਅਤੇ ਉੱਤੇ ਹੀ ਬੈਂਕਾਂ ਨੂੰ ਵੀ ਹਿਸਾਬ ਕਿਤਾਬ ਨੋਟ ਬਦਲਣ ਦੇ ਹਿਸਾਬ ਕਿਤਾਬ ਰੱਖਣ ਲਈ ਵੀ ਕਿਹਾ ਗਿਆ। ਜਦੋਂ ਹੀ ਖਬਰ ਆਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ